ਤੇ ਸਾਰਾ ਦਿਨ ਸਾਈਕਲ ਚਲਾਉਂਦੇ ਰਹਿੰਦੇ ਹੋ? ਕੀ ਕਰੇ ਕੀ ਫੇਰੀ ਕਾਹਦੀ ਲਾਉਂਦੇ ਹੋ? ਉਥੋਂ ਲਿਆ ਬੇਰ ਮਲੋਕ ਦੇ ਬੇਰਾਂ ਦੀ ਬੇਰ ਲਿਆਓ ਹਾਂ, ਬੇਰ ਵਾਲਾ ਚੱਕੀਏ ਟੇਸਟ ਕਰੀਏ ਹਾਂ। ਅੱਛਾ ਅੱਛਾ ਅੱਛਾ, ਵਾਹ। ਕਿੰਨੀ ਕੁ ਦਿਹਾੜੀ ਬਣ ਜਾਂਦੀ ਹੈ? ਇਹ ਨਹੀਂ ਕੋਈ 300-400 ਥਕਾਵਟ ਹੋ ਜਾਂਦੀ ਹੈ। 300-400 ਨਾਲ ਕੀ ਬਣਦਾ ਹੋਵੇਗਾ? ਕੁਛ ਵੀ ਨਹੀਂ ਆ। ਮੁੰਡਾ ਆਇਆ ਸੀ ਬੇਰ ਨੂੰ ਪੱਕ ਲਿਆ। ਨਹੀਂ ਠੀਕ ਨੇ, ਠੀਕ ਨੇ, ਬੜੇ ਸੋਹਣੇ ਬੇਰ ਨੇ। ਕਿ ਵੇਖੋ, ਕਿਆ ਬਾਤ, ਕਿਆ ਬਾਤ। ਤੇ ਕਿੱਥੋਂ ਲੈ ਕੇ ਆਉਂਦੇ ਹੋ ਬੇਰੇ? ਤੇ ਬੇਰੀਆਂ ਪਿੰਡ ਨੇ? ਪਿੰਡ ਵੀ ਨਹੀਂ ਸ਼ਰਮ ਲਿਆ। ਠੀਕ ਹੈ। ਤੇ ਕਾਹਦੇ ਨਾਲ ਰੋਟੀ ਖਾਂਦੇ ਹੋ? ਮੈਂ ਜਾਂ ਗੁੜ ਨਾ ਖਾਣੇ। ਗੁੜ ਨਾਲ ਕਿਉਂ ਖਾਂਦੇ ਹੋ? ਮੇਰਾ ਖਰਾਬ ਸਾਲਨ ਨਹੀਂ ਖਾਧਾ ਜਾਂਦਾ ਨਾ। ਜੇ ਰੋਟੀ ਦੇ ਨਾਲ ਲਾਉਂਦੇ ਹੋ ਤਾਂ ਮੈਂ ਸਾਲਨ ਲੈ ਕੇ ਆਉਣਾ। ਨਹੀਂ, ਮੈਂ ਗੁੜ ਨਾਲ ਹੀ ਰੋਟੀ ਖਾਣੀ ਹੈ। ਬਿਰਿਆਨੀ ਲੈ ਕੇ ਆਵਾਂ ਉੱਥੇ? ਨਹੀਂ, ਮੈਂ ਖਾਧੀ ਮੰਨ ਜਾ ਰੋਟੀ, ਬਸ ਇਹ ਹੋ ਗਿਆ। ਲਓ ਖਾਓ, ਬੇਰ ਖਾਓ। ਤੇ ਕਿਵੇਂ ਕਿਲੋ ਬੇਰ ਦਿੰਦੇ ਹੋ? ਖਾ ਲਓ ਖਾ ਲਓ। ਨਹੀਂ ਫੇਰ ਵੀ ਕਿੰਨੇ ਪੈਸੇ ਜੀ ਇਹਨਾਂ ਦੇ? ਨਹੀਂ ਮੈਂ ਨਹੀਂ ਨਹੀਂ ਦੱਸੋ, ਅੱਲਾ ਦੇ ਬੰਦੇ ਹੋ, ਪੈਸੇ ਦੱਸੋ ਕਿੰਨੇ? ਪੈਸੇ ਅੱਗੇ ਰਹਿ ਦੇ, ਪੈਸੇ ਆਪੇ ਦੇ ਦੇ। ਬੇਰ ਖਾਓ ਪਹਿਲਾਂ। ਐਡਾ ਵੱਡਾ ਦਿਲ ਅੱਲਾ ਦੇ ਬੰਦੇ ਹੋ, ਫੇਰੀ ਲਾਉਂਦੇ ਆ ਤੁਸੀਂ। ਮਤਲਬ ਮੈਂ ਬਾਣੀ ਗੱਲ ਆਦਾ ਰਹਿੰਦਾ। ਬੇਰ ਸਾਨੂੰ ਦਿੱਤੇ ਨੇ, ਬੇਰ ਸਾਨੂੰ ਤੁਸੀਂ ਦਿੱਤੇ ਨੇ। ਆਖਰ ਤੁਸੀਂ ਆਪਣਾ ਤੇ ਮਸਲਨ ਇਹ ਵੇ ਕਿ ਜਨਾਨ ਫਿਰ ਕਿੰਨੇ ਪੈਸੇ ਚ ਪਹਿਲਾਂ ਦੱਸੋ ਤੁਸੀਂ? ਮੈਂ ਖਲ ਲੈਣਾ ਖਾਓ। ਮੰਨਿਆ ਮੇਰਾ ਸਾਈਕਲ ਇਹ ਨਾ ਫੜ ਰਹਿੰਦਾ। ਉਹ ਲੋਕਾਂ ਨੂੰ ਵੀ ਅਖੀਰ ਖਾ ਲਓ ਯਾਰ, ਕੋਈ ਗੱਲ। ਚਲੋ ਘੱਟ ਵੀ ਲੈ ਜਾਈਏ, ਲੂਣ ਮਿਰਚ ਲੈ ਜਾਈਦੀ ਜਾਂ ਖਲਾਕ ਹੀ ਬੰਦੇ ਦੇ ਕੰਮ ਹੁੰਦਾ। ਅੱਜ ਮਰ ਕੇ ਕੱਲ ਦੂਜਾ ਦਿਨ। ਉਹਦੀ ਤਕਸੀਮ ਹੈ ਨਾ, ਉਹਦੀ ਮਿਹਰਬਾਨੀ ਹੈ ਨਾ। ਇਹਦੇ ਵਿੱਚ ਤੁਸੀਂ ਮਾੜਾ ਕੰਮ ਥੋੜਾ ਕਰਦੇ ਹੋ। ਤੁਸੀਂ ਤੇ ਰਿਜ਼ਕੇ ਹਲਾਲ ਕਮਾਉਂਦੇ ਹੋ ਨਾ। ਅੱਲਾ ਤੁਹਾਨੂੰ ਬਰਕਤਾਂ ਦੇ। ਤੇ ਹੁਣ ਨਾ ਕਰਿਓ ਜੇ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ। ਚਲੋ ਗੱਲ ਸੁਣੋ, ਗੱਲ ਸੁਣੋ ਮੇਰੀ। ਬਿਸਮਿਲ੍ਲਾ। ਚਲੋ ਜੇ ਕਿਤੇ ਜ਼ਰੂਰਤ ਪਈ ਤੇ ਮੈਂ ਆਵਾਂਗਾ ਉੱਥੇ। ਗੱਲ ਸੁਣੋ। ਇਹ ਰੱਖੋ ਕੋਲ, ਤੁਸੀਂ ਇਹ ਰੱਖੋ। ਤੁਸੀਂ ਫੜੋ। ਗੱਲ ਸੁਣੋ, ਫੜੋ ਨਾ। ਇਹ ਤੁਹਾਡੀ ਮਿਹਰਬਾਨੀ ਹੈ, ਤੁਹਾਡੀ ਸ਼ਫਕਤ ਹੈ। ਤੇ ਮੇਰੇ ਲਈ ਕੋਈ ਵੀ ਕੰਮ ਹੋਵੇ, ਮੈਂ ਤੁਹਾਡਾ ਨੌਕਰ ਹਾਂ, ਤੁਹਾਡਾ ਪੁੱਤਰ ਹਾਂ, ਤੁਹਾਡਾ ਬੱਚਾ ਵਾਂ। ਹਰ ਵੇਲੇ ਜਦੋਂ ਆਵਾਜ਼ ਮਾਰੋ ਨਾ। ਮੇਰਾ ਅਵੈਸ ਘੁੰਮਣ ਸਿਆਲਕੋਟੀ। ਉਂਝ ਬਹਰਹਾਲ ਨਾ, ਮੈਂ ਵੈਸੇ ਚੌਧਰੀ ਸਾਹਿਬ ਔਖਾ ਆ ਵਾ। ਇਹ ਵੇਖੋ ਮੁੰਡਾ ਕੀ ਪਰੇਸ਼ਾਨੀ ਜੇ ਦੱਸੋ, ਪਰੇਸ਼ਾਨੀ ਕੀ ਹੈ? ਜਨਾਨ ਮੁੰਡਾ ਗਿਆ ਵੇ। ਅੱਛਾ। ਉਹ ਵੀ ਕਹਿੰਦਾ ਮੈਂ ਸੈੱਟ ਨਹੀਂ। ਅੱਛਾ। ਤੁਸੀਂ ਕਿਹੜੇ ਮੁਲਕ ਦੇ ਹੋ? ਯੂਨਾਨ ਹੀ ਰਿਹਾ, ਮੈਂ ਵੀ ਯੂਨਾਨ ਰਿਹਾ। ਕਿੰਨੀ ਦੇਰ ਹੋ ਗਈ ਜੀ ਮੁੰਡੇ ਨੂੰ? ਉਹਨੂੰ ਕੋਈ 1.5 ਸਾਲ ਹੋ ਗਏ। ਡੈਂਕੀ ਲਾ ਕੇ ਗਿਆ ਨਾ? ਅੱਛਾ। ਚਲੋ, ਮੈਂ ਮੁੰਡੇ ਦਾ ਨੰਬਰ ਮੈਨੂੰ ਲਿਖ ਕੇ ਦਿਓ ਜੇ, ਕਿ ਤੂੰ ਲੈ ਕੇ ਨਾ ਨੰਬਰ ਕਰੂੰਗਾ। ਤੁਸੀਂ ਕਿੱਥੇ ਰਹਿੰਦੇ? ਵਾਲੀ। ਨਹੀਂ, ਤੁਸੀਂ ਕਿੱਥੇ ਰਹਿੰਦੇ ਉੱਥੇ? ਯੂਨਾਨ ਹੀ ਰਿਹਾ, ਥੀਨੇ। ਤੁਸੀਂ ਇਸ ਤਰ੍ਹਾਂ ਕਰਿਓ, ਆਪਣੇ ਬੱਚੇ ਦਾ ਨੰਬਰ ਮੈਨੂੰ ਦਿਓ ਜੇ, ਤੇ ਮੈਂ ਇਨਸ਼ਾਅੱਲਾ ਜਿਹੜੇ ਮੇਰੇ ਉੱਥੇ ਦੋਸਤ ਹੈ ਨੇ ਯੂਨਾਨ, ਮੈਂ ਉਹਨਾਂ ਨਾਲ ਰਾਬਤਾ ਕਰਾਂਗਾ ਕਿ ਅੱਲਾ ਖੈਰ ਵਾਫੀਅਤ ਰੱਖੇ। ਕੰਮ ਲੱਗਾ ਕਿ ਨਹੀਂ ਲੱਗਾ? ਆਂਦਾ ਲੱਗਾ ਵੀ ਆ, ਤੇ ਫਿਰ ਆਂਦਾ ਨਹੀਂ ਵੀ ਲੱਗਾ। ਉਮਰ ਘਟਾਈ ਸੀ, ਉਮਰ ਨਹੀਂ ਪੂਰੀ ਹੁੰਦੀ ਪਈ। ਅੱਛਾ। ਵਿੱਚ ਬੰਦੇ ਨੇ ਕੰਮ ਸ਼ਮ ਲੱਗਾ, ਪਤਾ ਨਹੀਂ। ਤੁਸੀਂ ਫੇਰੀ ਲਾਉਂਦੇ ਹੋ, ਨਿਜ਼ਾਮ ਬੜਾ ਔਖਾ ਚੱਲਦਾ ਹੋਣਾ। ਜਿਵੇਂ ਕਿਵੇਂ ਚੁੱਕ ਚੁਕਾ ਕੇ ਜਾਂ ਔਖਿਆਂ ਸੌਖਿਆਂ ਹੋ ਕੇ? ਬੜਾ ਔਖਾ ਹੋ ਗਿਆ ਮਨੇ। ਮੈਂ ਬੜਾ ਔਖਾ ਹੋ ਕੇ ਤੁਸੀਂ ਮੁੰਡੇ ਨੂੰ ਯੂਨਾਨ ਘੱਲਿਆ ਕਿ ਤਾਂ ਹਾਲਾਤ? ਗੱਲ ਸੁਣੋ ਮੇਰੀ, ਆਈ ਫੁੱਲੀਆਂ ਜਿਹਨੇ ਵੇਚਣੇ, ਮੈਂ ਝੂਠ ਨਹੀਂ ਮਾਰਨਾ ਚਾਹੀਦਾ। ਜੀ ਬਿਲਕੁਲ। ਉਹ ਮੁੰਡਾ ਟੁਰ ਜੂ ਗਿਆ। ਤੁਰਕੀ ਗਿਆ, ਤੁਰਕੀ ਉਹਨੇ 4 ਪੈਸੇ ਕਮਾਏ, ਚਲੋਗਾ ਯੂਨਾਨ ਟੁਰ ਗਿਆ। ਯੂਨਾਨ ਟੁਰ ਗਿਆ। ਹੁਣ ਉਹ 1.5 ਸਾਲ ਹੋ ਗਿਆ ਕਮਾਉਂਦਾ ਮੁੰਡਾ, ਜਿਹੜਾ ਪੂਰਾ ਹੀ ਜਾਏਗਾ ਘਰ ਦਾ। ਜਿਹੜੇ ਲੋਕ ਆਊਟ ਆਫ ਕੰਟਰੀ ਨੇ, ਦੂਜਿਆਂ ਮੁਲਕਾਂ ਦੇ ਵਿੱਚ ਨੇ, ਉਹਨਾਂ ਦੇ ਘਰਦਿਆਂ ਨੇ, ਜਿਸ ਤਰ੍ਹਾਂ ਇੱਕ ਮੇਰੇ ਮੋਹਤਰਮ ਨੇ, ਬਜ਼ੁਰਗ ਨੇ, ਫੇਰੀ ਲਾਉਂਦੇ ਨੇ ਪਏ, ਬੇਰ ਵੇਚਦੇ ਨੇ ਪਏ। ਠੀਕ ਹੈ। ਬੱਚੇ ਨੂੰ ਚੁੱਕ ਚੁਕਾ ਕੇ ਬਾਹਰ ਘੱਲਿਆ ਔਖਿਆਂ ਹੋ ਕੇ, ਔਰ ਬੱਚਾ ਉੱਥੇ ਜਾ ਕੇ ਸੈੱਟ ਨਹੀਂ ਤਾਂ ਵੀ ਇਹਨਾਂ ਨੂੰ ਪਰੇਸ਼ਾਨੀ ਹੈ। ਅਗਰ ਉਹਨੂੰ ਕੰਮ ਲੱਭਿਆ ਜੋ ਕਰਦਾ, ਘਰਦਿਆਂ ਨੂੰ ਨਹੀਂ ਭੇਜਦਾ ਤਾਂ ਵੀ ਪਰੇਸ਼ਾਨੀ। ਅਗਰ ਨਹੀਂ ਵੀ ਲੱਭਾ ਤਾਂ ਵੀ ਇਹਨਾਂ ਨੂੰ ਪਰੇਸ਼ਾਨੀ ਹੈ। ਜਿਹੜੇ ਘਰ ਤੋਂ ਦੂਰ ਗਏ ਨੇ, ਪਰਦੇਸਾਂ ਦੇ ਵਿੱਚ, ਦੂਜਿਆਂ ਮੁਲਕਾਂ ਦੇ ਵਿੱਚ, ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਜਿਵੇਂ ਤੁਹਾਡੇ ਘਰਦਿਆਂ ਨੇ ਇੰਨੀ ਮਿਹਨਤ ਕਰਕੇ ਤੁਹਾਨੂੰ ਯੂਰਪ ਘੱਲਿਆ, ਦੂਜਿਆਂ ਮੁਲਕਾਂ ਦੇ ਵਿੱਚ ਘੱਲਿਆ, ਗਲਫ ਘੱਲਿਆ, ਜਾਂ ਕਿਸੇ ਮੁਲਕ ਵਿੱਚ ਤੁਸੀਂ ਆਪਣੀ ਜਾਨ ਤੇ ਖੇਡ ਕੇ ਗਏ ਹੋ, ਤੇ ਆਪਣੇ ਪਿਛਲਿਆਂ ਦਾ ਧਿਆਨ ਰੱਖਿਆ ਕਰੋ ਕਿ ਸਾਨੂੰ ਉਹਨਾਂ ਕਿਵੇਂ ਘੱਲਿਆ। ਕਿੰਨੇ ਲੋਕ ਦੂਜਿਆਂ ਮੁਲਕਾਂ ਦੇ ਵਿੱਚ ਤੁਰ ਗਏ ਨੇ, ਪਰਦੇਸ ਤੁਰ ਗਏ ਨੇ, ਲੇਕਿਨ ਭੁੱਲ ਗਏ ਨੇ ਇਸ ਚੀਜ਼ ਨੂੰ ਕਿ ਸਾਡੇ ਘਰਦਿਆਂ ਨੇ ਪਲਾਟ ਵੇਚ ਕੇ, ਮਾਵਾਂ ਜ਼ੇਵਰ ਵੇਚ ਕੇ, ਕਰਜ਼ਾ ਚੁੱਕ ਚੁਕਾ ਕੇ ਤੇ ਸਾਨੂੰ ਬਾਹਰ ਭੇਜਿਆ ਹੈ। ਜਾਓ, ਇੰਜੋਏ ਕਰੋ, ਫੋਟੋਆਂ ਬਣਾਓ,
ਇੰਜੋਏ ਕਰੋ, ਤੁਹਾਡਾ ਹੱਕ ਬਣਦਾ ਹੈ, ਤੁਹਾਡੀ ਜ਼ਿੰਦਗੀ ਹੈ, ਲੇਕਿਨ ਆਪਣੇ ਪਿਛਲਿਆਂ ਦਾ ਵੀ ਖਿਆਲ ਕਰੋ ਕਿ ਕੁਝ ਉਹਨਾਂ ਦੀਆਂ ਵੀ ਉਮੀਦਾਂ ਤੁਹਾਡੇ ਨਾਲ ਵਾਬਸਤਾ ਨੇ। ਮੈਨੂੰ ਸੱਟ ਲੱਗੀ ਹੈ ਪੈਰ ਤੇ। ਅੱਛਾ ਮੇਰਾ ਪਤਾ ਲਿਆ ਤੇ ਜੀ ਹੱਥਾਂ ਦੇ ਬਾਅਦ ਮੁੰਡਾ ਉੱਥੇ ਵੱਢਾ ਗਿਆ। ਕਿਹੜੇ ਪੈਰੋਂ ਸੱਟ ਲੱਗੀ ਹੈ? ਐ ਲੱਗੀ। ਅੱਛਾ, ਪੈਰ ਘੁੱਟਾਂ ਜੇ? ਨਹੀਂ ਮੈਂ ਤੁਹਾਡੇ ਪੈਰ ਦਬਾਨਾ। ਕੋਈ ਗੱਲ ਨਹੀਂ। ਤੇ ਮੈਂ ਨਾ ਰਾਤ ਨੂੰ ਜਦੋਂ ਲੱਤਾਂ ਚਾੜੇ ਸੁਣਦਾ ਨਾ, ਹਾਂ, ਮੈਨੂੰ ਕਿ ਥਕਾਵਟ ਹੋਈ ਨਹੀਂ ਲੱਤਾਂ ਜੇ। ਮੈਂ ਘੁੱਟਾਂ ਜੇ ਲੱਤਾਂ? ਪੂਰਾ ਕਰੋ, ਮੈਂ ਲੱਤਾਂ ਘੁੱਟਣਾ। ਪੂਰਾ ਕਰੋ, ਮੈਂ ਕੋਈ ਗੱਲ ਨਹੀਂ ਯਾਰ, ਤੁਸੀਂ ਥੱਕ ਜਾਂਦੇ ਹੋ। ਕੋਈ ਗੱਲ ਉਹ ਕੀ ਲੱਤਾਂ ਮੈਂ ਹੱਥ ਹੋ ਜਾ ਨਹੀਂ, ਉਹ ਮੈਂ ਸ਼ਾਮ ਨੂੰ ਧੋ ਕੇ ਨਾ ਸੌਣਾ। ਠੀਕ ਰਹਿਣ ਦਿਓ, ਰਹਿਣ ਦਿਓ, ਤੁਸੀਂ ਥੱਕ ਜਾਂਦੇ ਹੋ। ਠੀਕ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹ ਬਾਤ ਥੱਕ ਬੜਾ ਚਾਹੀਦਾ। ਫਿਰ ਆਖੀ ਦਾ ਯਾਰ ਸ਼ਾਮ ਨੂੰ ਤੁਹਾਡੇ ਖੁੱਲ੍ਹ ਕੇ ਖਲਾਸ ਕੀਤਾ ਨਾ, ਤੇ ਨਹੀਂ ਤੇ ਬਾਅਦ ਹੋਣ ਵਕਤ ਬੜਾ ਔਖਾ ਆ ਗਿਆ। ਜੀ ਪਾਣੀ ਪੀਵੋ ਥੋੜਾ ਜਿਹਾ, ਪਾਣੀ ਪੀਵੋ, ਮੈਂ ਪੀਣਾ। ਚੰਗੀ ਗੱਲ। ਲਿਆਓ, ਕੋਈ ਗੱਲ ਨਹੀਂ। ਇਹ ਵੀ ਯਾਦ ਵੈਸੇ ਯਾਦ ਦੱਸ। ਇਹ ਲੋਕ ਉਹ ਲੋਕ ਨੇ ਕਿ ਜਿਨ੍ਹਾਂ ਕਿਸੇ ਅੱਗੇ ਇਸ ਉਮਰ ਦੇ ਵਿੱਚ ਜਿਨ੍ਹਾਂ ਨੇ ਇਸ ਉਮਰ ਦੇ ਵਿੱਚ ਵੀ ਕਿਸੇ ਅੱਗੇ ਤਲੀ ਫਲਾਣਾ ਗਵਾਰਾ ਨਹੀਂ ਕੀਤਾ। ਅੱਗੇ ਨਾ ਇਹਨਾਂ ਦਿਹਾੜੀ ਲਾਣਾ, ਮਜ਼ਦੂਰੀ ਕਰਨਾ, ਫੇਰੀ ਲਾਣਾ ਗਵਾਰਾ ਕੀਤਾ ਹੈ। ਪਿੱਛੇ ਇਹਨਾਂ ਦੀ ਸਾਈਕਲ ਖਲੋਤੀ ਹੈ ਜਿਹਦੇ ਵਿੱਚ ਮਲੋਕ ਨੇ ਤੇ ਬੇਰ ਨੇ, ਔਰ ਸਾਨੂੰ ਉਹ ਕਹਿ ਰਹੇ ਨੇ ਕਿ ਮਲੋਕ ਖਾਓ, ਕਦੀ ਕਹਿ ਰਹੇ ਨੇ ਬੇਰ ਖਾਓ, ਕਿਉਂਕਿ ਇਹਨਾਂ ਦੀ ਇੱਕ ਚਾਹਤ ਹੈ, ਇਹਨਾਂ ਦਾ ਇੱਕ ਪਿਆਰ ਹੈ, ਮੁਹੱਬਤ। ਮੈਂ ਇਹਨਾਂ ਦੇ ਕੋਲ ਕੁਝ ਮਿੰਟ ਵਾਸਤੇ ਬੈਠਾ ਔਰ ਉਹ ਬੜੇ ਪਿਆਰ ਦੇ ਨਾਲ, ਬੜੀ ਮੁਹੱਬਤ ਦੇ ਨਾਲ ਆਪਣਾ ਖਲੂਸ ਦਿਖਾ ਰਹੇ ਨੇ। ਅੱਲਾਹ ਪਾਕ ਦੀ ਜ਼ਾਤ ਇਹਨਾਂ ਨੂੰ ਉਮਰ ਦਰਾਜ਼ ਫਰਮਾਏ। ਜਾ ਉੱਥੇ ਮਲੋਕ ਲਿਆ ਕਰ। ਵਾਹ ਭਾਈ ਵਾਹ, ਬਾਬਾ ਜੀ ਮਲੋਕ ਲਿਆ ਵਾਹ। ਚਲੋ ਮੈਂ ਤੁਹਾਡੇ ਨਾਲ ਚੱਲਣਾ। ਮੈਂ ਚੱਲਣਾ। ਵਾਹ ਵਾਹ ਜੀ ਵਾਹ। ठीक है, बस हमें 2 दाने खाने, बहुते ब्लॉक नहीं खाने, बहुते ब्लॉक नहीं खाने। ਅੱਜ ਨਾ ਯਾਰ ਗੱਲ ਸੁਣ ਮੇਰੀ, ਝੂਠ ਨਹੀਂ ਮਾਰਦਾ ਜੀ। ਸਾਨੂੰ ਮੁੰਡਿਆਂ ਨੂੰ ਮੈਂ ਨਾ ਬਈ ਯਾਰ ਤੁਸੀਂ ਉਹ ਵਜ਼ਨ ਚੁੱਕੋ ਤੇ ਉਹ ਚੁੱਕਦੇ ਨਹੀਂ ਮੁੰਡੇ, ਨਹੀਂ ਪਾਸ ਨਹੀਂ ਕੋਈ। ਮੈਂ ਬੜੀ ਮਿਹਨਤ ਕੀਤੀ। तुसा बड़ी मेहनत की है, बच्चे साथ नहीं देंगे, बच्चे नहीं ना साथ देंगे। जो बच्चे साथ ना देन ते मापिओ जी थक जाते हैं। फेरी लाने वाला एक बंदा सानू आवाज मार के खुद उन्हें क्या बेर खाओ, कदी सानू मलोक लिया के दिते खाओ, और उन्होंने चाहत मैं उन्होंने नाल बह के उन्होंने गुड़ दे नाल रोटी खाधी, मैं रोटी खाधी उन्होंने नाल, बड़ा अच्छा लगा। और जो मजा मैनू इन्हां नाल बह के इन्हां नाल गल करके ਇਹਨਾਂ ਦਾ ਪਿਆਰ ਲੈ ਕੇ ਮੈਨੂੰ ਮਿਲਿਆ, ਸ਼ਾਇਦ ਕਿਤੇ ਸ਼ੀਸ਼ ਮਹੱਲ ਦੇ ਵਿੱਚ ਜਾਂ ਕਿਤੇ ਬੜੇ ਮਹੱਲ ਦੇ ਵਿੱਚ ਬਹਿ ਕੇ ਵੀ ਮੈਨੂੰ ਇਹ ਸਕੂਨ ਨਾ ਮਿਲਦਾ। ਅੱਲਾਹ ਪਾਕ ਦੀ ਜ਼ਾਤ ਮੈਨੂੰ ਔਰ ਤੁਹਾਨੂੰ ਸਾਰਿਆਂ ਨੂੰ ਆਪਣੀ ਅਮਾਨ ਦੇ ਵਿੱਚ ਰੱਖੇ ਤੇ ਔਰ ਆਪਣੇ ਦਿਲ ਦਾ ਪਿਆਲਾ, ਆਪਣੀ ਸੋਚ ਨੂੰ ਇਸ ਤਰ੍ਹਾਂ ਦਾ ਖੁੱਲਾ ਰੱਖੋ, ਸਿੱਧਾ ਰੱਖੋ, ਤਾਂ ਕਿ ਜਿਹੜਾ ਕੋਈ ਕਤਰਾ ਥੋੜਾ ਜਿਹਾ ਵੀ ਡਿੱਗੇ ਨਾ ਉਹ ਵਿੱਚ ਡਿੱਗੇ। ਅਗਰ ਪਿਆਲਾ ਪੁੱਠਾ ਹੋਵੇ ਤੇ ਜਿਹੜਾ ਕਤਰਾ ਡਿੱਗੇਗਾ ਉਹਦੇ ਵਿੱਚ ਨਹੀਂ ਸਮਾ ਸਕਦਾ। ਇਸ ਵਾਸਤੇ ਕੋਸ਼ਿਸ਼ ਕਰੋ ਕਿ ਸਿੱਧਾ ਖੁੱਲਾ ਦਿਲ ਰੱਖੋ, ਵੱਡਾ ਜ਼ਰਫ ਰੱਖੋ, ਤਾਂ ਕਿ ਜਿਹੜੀ ਗੱਲ ਵੀ ਥੋੜੀ ਕਤਰਾ ਇੱਕ ਬੂੰਦ ਵੀ ਮਿਲੇ ਉਹ ਤੁਸੀਂ ਆਪਣੇ ਉਹਨੂੰ ਕੈਚ ਕਰ ਲਓ, ਨੋਟ ਕਰ ਲਓ, ਆਪਣੇ ਕੋਲ ਸੰਭਾਲ ਕੇ ਰੱਖੋ। ਔਰ ਜਦੋਂ ਤੁਹਾਡੇ ਕੋਲ ਇਹ ਹੁੰਦੀਆਂ ਚੀਜ਼ਾਂ ਫਿਰ ਅੱਗੋਂ ਤੁਸੀਂ ਵੀ ਕਿਸੇ ਨੂੰ ਮੱਤ ਦੇਣ ਵਾਲੇ ਬਣੋਗੇ। ਦੂਜਿਆਂ ਦੇ ਉਹਨੂੰ ਉੱਤੇ ਕੀੜੇ ਨਾ ਕੱਢੋ। ਜੀ ਵਾਹ ਵਾਹ ਵਾਹ। ਸ਼ਾਮ ਪੈ ਜਾਏ ਤੇ ਮੈਨੂੰ ਵੇਖਣਾ ਚਾਹੀਦਾ ਮੈਂ ਸੁਬਾਹ ਅੱਖ ਖੋਲੀ ਸੀ ਤੇ ਅੱਖ ਬੰਦ ਹੋਣ ਤੋਂ ਪਹਿਲਾਂ ਕੋਈ ਚੰਗਾ ਕੰਮ ਕੀਤਾ। ਵਾਹ ਵਾਹ। ਮੈਂ ਉਹਦਾ ਹੀ ਨਤਾਰਾ ਕਰ ਜਾਵਾਂ ਤੇ ਬੜਾ, ਮੈਂ ਕਿਉਂ ਸਾਰਾ ਦਿਨ ਐਸ ਅੱਖ ਨਾਲ ਦੂਜਿਆਂ ਦੇ ਐ। ਹਾਏ 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 ਜੀ। ਇਹ
ਇਹ ਵੀ ਕਿ ਜਿੰਨਾ ਆਦਮੀ ਅੱਛਾ ਹੋਵੇਗਾ ਜੀ, ਜੀ, ਜੀ। ਉਹਨਾਂ ਆਪਣੇ ਦੇ ਚਿੱਕੜ ਸੁੱਟੇਗਾ, ਆਪਣੇ ਆਪ ਨੂੰ ਗੁਨਾਹਗਾਰ ਗਿਣੇਗਾ। ਮੈਂ ਹੀ ਮੈਲਾ ਜਿੰਨਾ ਮੈਂ ਨੇਕ ਜੋ ਆਦਮੀ ਹੋਵੇਗਾ ਮੈਲਾ ਉਹਨਾਂ ਮੈਂ। ਦੂਸਰੇ ਨੂੰ ਅੱਛਾ ਹਾਏ ਸਮਝੇਗਾ। ਹਾਏ 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 ਇਹ ਜਿਹੜਾ ਬੰਡਲ ਆਦਮੀ ਬਲਫ ਆਦਮੀ ਹੋਗਾ ਉਹ ਚਿੱਕੜ ਦੂਸਰੇ ਦੇ ਕਿਉਂਕਿ ਸੁੱਟਦਾ ਹੈ। ਮਾਲਕ ਦੀ ਜਿਹੜਾ ਜ਼ਾਤ ਨੇ ਅੱਛਾ ਦੋ ਆਦਮੀ ਜਗ੍ਹਾ। ਹੈ, ਕੋਈ ਨੇਕ ਸ਼ੱਕ ਆਦਮੀ ਹੈ, ਉਹ ਚਿੱਕੜ ਆਪਣੇ ਅੱਲਾ ਦੀ ਜ਼ਾਤ ਨੇ ਨਾ ਕੁਰਾਨ ਪਾਕ ਦੀ ਦੋ ਜਗ੍ਹਾ ਸੁਭਾਨ ਅੱਲਾਹ। ਇਨਸਾਨ ਨੂੰ ਇੱਕ ਜਗ੍ਹਾ ਤਾਨਾ ਮਾਰਿਆ ਤੇ ਇੱਕ ਜਗ੍ਹਾ ਅਫਸਾਨੇ ਤਕਵੀਮ ਕਿ ਮੈਂ ਤੈਨੂੰ ਅਫਸਨ ਤੱਕ ਅੰਦਾਜ਼ ਚ ਬਣਾਇਆ ਤੇ ਦੂਜੇ ਪਾਸੇ ਉਹਨੇ ਕਿਹਾ ਤੂੰ ਗੰਦੇ ਨੁਤਫੇ ਦੀ ਪੈਦਾਵਾਰ ਹੈ। ਬਿਲਕੁਲ ਇਹ